अस्सलाम वालेकुम नाज़रीन, मैं फैसल रामे, ਤੁਸੀਂ देख रहे हो सजाद जर्नी ऑफिशियल चैनल। ओ भाई लाडो रानी बन के शो नहीं करना है, सही तरह खोल के शो करो। मैं जी करना है नाज़रीन। कहते हैं हर कामयाब मर्द के पीछे औरत का हाथ होता है। ਤੁਹਾਡੇ ਮਗਰ ਤੇ ਕਿੰਨੀਆਂ ਦਾ ਹੱਥ ਆ, ਰੂੜੀ ਵਾਲੀਆਂ ਮੈਲੀਆਂ ਕਚੈਲੀਆਂ ਜਿੰਨੀਆਂ ਸਾਰੀਆਂ ਔਰਤਾਂ ਦਾ ਹੱਥ। एक बारी चुप करके देखी जा तू जो करने ने सुनाम वाले को ना उजरे कर लेते का की करने की डे है। चलो, लेकिन मैं ये कहता हूँ कि जो कामयाब मर्द होता है औरत हमेशा उसी पे हाथ रखती है। सही गल है, सही। नाज़रीन आज मैं ਤੁਹਾਨੂੰ ਇੱਕ ਗੱਲ ਸੁਣਾਣੀ ਹੈ, ਬਸ ਤੁਸੀਂ ਸਮਝਣੀ ਹੈ। ਦੱਸ भाजी ए ऊपर वाला बोलो कि बाहर में मसूड़ा खुलिया ਤੁਹਾਡਾ ਇਹ ਪਦਾਸ਼ੀ ਇੰਜ ਦਾ ਬੇਟਾ, ਪਦਾਸ਼ੀ ਇੰਜ ਦਾ ਵਾ। ਨਹੀਂ ਤੇ ਅੱਜ ਕਿਉਂ ਬੋਲਣ ਦੇ ਆ? ਦਾੜ ਥੱਲੇ ਰੋੜਾ ਹੈ ਕੋਈ? कैसे हड्डी वर्गी अखां ਅੱਜ ਮੇਰੀ ਭਾਵੇਂ ਲੜਾਈ ਹੋਈ ਹੈ ਘਰ, ਮੈਨੂੰ ਕੋਈ ਪਰਵਾਹ ਨਹੀਂ। डेली ਹੁੰਦੀ ਹੈ ਭਾਵੇਂ ਤੁਹਾਡੀ ਡੇਲੀ ਲੜਾਈ ਹੁੰਦੀ ਆ ਯਾਰ ਮੁੱਛਾਂ ਵਿੱਚ ਜਿਵੇਂ ਅੰਪਾਇਰ ਨੇ ਵਾਈਟ ਦਿੱਤਾ ਹੁੰਦਾ ਹੈ। ਮੁੱਛਾਂ ਨੂੰ ਦੇਖ ਅੱਲਾ ਮਾਫੀ ਦੇਵੇ। ਖਾਲੀ ਜਗ੍ਹਾ ਤੇ ਪੁਰ ਕਰੋ ਇਥੋਂ। ਠੀਕ ਹੈ, ਰੰਗ ਹੋ ਗਿਆ ਸੀ। ਮੈਂ ਸ਼ੋਅ ਹੋਰ ਕਰਨਾ ਸੀਗਾ, ਹੁਣ ਸੋਹਣੀ ਨਹੀਂ ਆਇਆ, ਮੈਂ ਕੀ ਕਰਾਂ। ਚਲੋ ਦਰੀ ਦਾ ਥੋੜਾ ਟੋਟਾ ਕੱਟ ਕੇ ਮੁੱਛਾਂ ਪੂਰੀਆਂ ਕਰੋ। ਹੈ ਯਾਰ ਟੋਟਾ ਵੀ ਕਰੋ, ਥੋੜੀ ਕਾਲੀ ਟੇਪ ਲਾ ਲਓ ਬਸ। नाज़रीन नफरत एक लफ्ज़ है, नफरत ਜਿਹੜੀ ਕਿ ਕਿਸੇ ਤੋਂ ਨਹੀਂ ਕਰਨੀ ਚਾਹੀਦੀ। ਕਿਰਾਇਆ ਤੇ ਕਈ ਖਾਂਦੇ ਨੇ ਯਾਰ। ਹਾਂ, ਇਹਨਾਂ ਦੇ ਵਾਲਦ ਸਾਹਿਬ ਨੂੰ ਵੀ ਦੋ ਚੀਜ਼ਾਂ ਤੋਂ ਨਫ਼ਰਤ ਸੀ, ਇੱਕ ਸਿਗਰਟ ਤੋਂ ਤੇ ਇੱਕ ਇਹਨਾਂ ਤੋਂ। ਸਹੀ ਗੱਲ, ਸਿਗਰਟ ਦੀ ਗੱਲ ਮੈਂ ਦੱਸ ਰਿਹਾ ਵਾਂ ਨਾਜ਼ਰੀਨ। ਮੈਂ ਸਿਗਰਟ ਪੀਣ ਵਾਲੇ ਬੰਦੇ ਦੇ ਕੋਲ ਨਹੀਂ ਸੀ ਬੈਠਦਾ। ਸਹੀ ਗੱਲ ਹੈ, ਕਿਉਂਕਿ ਉਹ ਦੰਦੇ ਨਹੀਂ ਸੀ ਇਹਨੂੰ ਪੀਣ ਵਾਸਤੇ। ਅੱਬੂ ਨੂੰ ਪਤਾ ਲੱਗ ਗਿਆ ਕਿ ਯਾਰ ਸਿਗਰਟ ਪੀਂਦਾ। ਕਿਹੜੇ ਅੱਬੂ ਨੂੰ? ਮੇਰੇ ਅੱਬੂ ਨੂੰ ਅੱਛਾ, ਕਿ ਸਿਗਰਟ ਪੀਂਦਾ। ਫਿਰ ਉਹਨਾਂ ਨੇ ਕਿਹਾ ਇਹਦੇ ਕੋਈ ਮੰਗ ਲਿਆ ਕਰਾਂਗਾ ਮੈਂ। ਨਹੀਂ ਯਾਰ ਗੱਲ ਤਾਂ ਸੁਣ, ਅੱਬੂ ਨੂੰ ਪਤਾ ਲੱਗ ਗਿਆ ਕਿ ਸਿਗਰਟ ਪੀਂਦਾ ਤੇ ਅੱਬੂ ਨੇ ਕੀ ਕੀਤਾ, ਮੈਂ ਹੁਣ ਅੱਬੂ ਮੈਨੂੰ ਬੋਲਣ ਦੇ ਨੇ, ਮੈਨੂੰ ਪਤਾ ਲੱਗਾ ਤੂੰ ਸਿਗਰਟ ਪੀਣਾ ਹੈ। ਮੈਂ ਕਿਹਾ ਅੱਬੂ ਜੀ ਵਿਦਆਊਟ ਪ੍ਰੂਫ ਗੱਲ ਨਹੀਂ ਕਰਨੀ ਮੇਰੇ ਤੇ, ਤੁਸੀਂ ਇਲਜ਼ਾਮ ਲਾਣ ਰਹੇ ਹੋ। ਅੱਬੂ ਨੂੰ ਮੈਂ ਕਹਿਣ ਡਿਆ, ਮੈਂ ਕਿਹਾ ਅੱਬੂ ਜੀ ਇਲਜ਼ਾਮ ਤੇ ਨਾ ਲਾਓ ਮੇਰੇ ਤੇ, ਪ੍ਰੂਫ ਦੇ ਨਾਲ ਗੱਲ ਕਰੋ। ਕਹਿੰਦੇ ਮੈਂ ਪ੍ਰੂਫ ਫੜਨਾ ਆਵਾਂ ਹੁਣ। ਆਹੋ ਬਸ ਫਿਰ ਅੱਬੂ ਨੇ ਵਕੀਲ ਕੀਤਾ, ਕਚਹਿਰੀਆਂ ਮੁਕੱਦਮਾ ਚੱਲਿਆ 3 ਮਹੀਨੇ ਪੂਰਾ। ਉਹ ਨਹੀਂ ਯਾਰ ਮੇਰੀ ਗੱਲ ਤਾਂ ਸੁਣ ਲੈ, ਬੜੀ ਮਜ਼ੇਦਾਰ ਆ ਗੱਲ। ਅੱਛਾ, ਤੇ ਅੱਬੂ ਮੇਰੇ ਕਹਿੰਦੇ ਮੈਂ ਹੁਣ ਤੈਨੂੰ ਪ੍ਰੂਫ ਦੇਣਾ ਹੀ, ਤੇ ਪ੍ਰੂਫ ਮੈਂ ਛੱਡਦਾ ਹੀ ਨਹੀਂ ਸੀ ਹੁੰਦਾ। ਮੈਂ ਸਿਗਰਟ ਉਹਨੇ ਕੁ ਪੀਣੇ, ਬਾਕੀ ਮੈਂ ਸਿਗਰਟ ਦੀ ਡੱਬੀ ਸਿੱਟ ਦੇਣੀ ਆ, ਮੈਂ ਕਿਸੇ ਪੁਆਇੰਟ ਤੇ ਰੱਖ ਦੇਣੀ, ਉੱਥੋਂ ਅਗਲੇ ਦਿਨ ਫਿਰ ਪੀ ਲੈਣੇ। ਤੇ ਅੱਬੂ ਕਹਿੰਦੇ ਮੈਂ ਤੈਨੂੰ ਫੜਨਾ ਆਵਾਂ। ਆਏ ਮੈਨੂੰ ਕਹਿੰਦੇ ਮੂੰਹ ਸੰਘਾ ਆਪਣਾ। ਮੈਂ ਕਿਹਾ ਕਿਉਂ? ਮੈਂ ਮੂੰਹ ਸੰਘਾਇਆ, ਸਿਗਰਟ ਪੀਤਾ ਨਾ। ਮੈਂ ਕਿਹਾ ਅੱਬੂ ਜੀ ਨਹੀਂ ਸਿਗਰਟ ਪੀਤਾ। ਅੱਛਾ, ਮੂੰਹ ਸੰਘਾਇਆ, ਵਿੱਚੋਂ ਜਰਾਬਾਂ ਦੀ ਬੋ ਆਈ ਹੋਣੀ ਹੈ। ਨਹੀਂ ਯਾਰ ਸਿਗਰਟ ਦਾ ਜਿਹੜਾ ਹੁੰਦਾ ਵਾ, ਕਿਉਂਕਿ ਜਾਂਦੇ ਹੀ ਪੇਸਟ ਕਰਨੀ, ਮਸਵਾਕ ਕਰਨੀ, ਜੋ ਵੀ। ਮੇਰੇ ਅੱਬੂ ਤੈਨੂੰ ਪਤਾ ਸਹਾਫੀ ਸਨ, ਤੇ ਸਾਡੇ ਘਰ ਐਟ ਦੀ ਸਪੌਟ ਕੈਮਰੇ ਵਗੈਰਾ ਪਏ ਹੁੰਦੇ ਸੀਗੇ। ਤੇ ਹੁਣ ਪਲੈਨਿੰਗ ਕੀ ਚੱਲਣ ਡਈ ਹੈ ਕਿ ਫੈਸਲ ਜਦੋਂ ਸਿਗਰਟ ਪੀਵੇ ਨਾ, ਇਹਦੀ ਤਸਵੀਰ ਖਿੱਚਣੀ ਹੈ ਤੁਸੀਂ, ਤੇ ਮੈਨੂੰ ਤੁਸੀਂ ਦੇਣੀ ਹੈ ਤਸਵੀਰ। ਉਹ ਸ਼ਨਾਖਤੀ ਕਾਰਡ ਤੇ ਲਾਉਣ ਸੀ ਖਿੱਚ ਕੇ ਸਿਗਰਟ ਵਾਲੀ। ਸਿਗਰਟ ਪੀਂਦੇ ਦੀ ਕਿ ਪ੍ਰੂਫ ਦੇਣਾ ਮੈਨੂੰ। ਉਹ ਵੱਡੀ ਕਰਕੇ ਘਰ ਲਾਉਣੀ ਸੀ ਪ੍ਰੂਫ ਸਿਗਰਟ। ਦੇਣਾ, ਹਾਂ, ਪ੍ਰੂਫ ਦੇਣਾ। ਫੈਸਲ ਰਾਮੇ ਆ, ਫੈਸਲ ਸਕਸੈਨਾ ਨਹੀਂ ਸੀ ਹੈਗਾ ਯਾਰ ਗੱਲ ਤੇ ਸੁਣ ਲੈ ਨਾ। ਅੱਬੂ ਮੇਰੇ ਕਹਿੰਦੇ ਜੀ ਹੁਣ ਸਾਰਿਆਂ ਕੋ ਕੈਮਰੇ ਫੜੇ ਨੇ ਸਵੇਰੇ। ਸਾਰੇ ਕੋ ਕੀ ਉੱਥੇ ਤੁਹਾਨੂੰ 10 ਲੱਖ ਦਾ ਸੀ? 4-5 ਕੈਮਰੇ ਸੀਗੇ। ਅੱਛਾ, ਛੋਟੇ ਭਾਈ ਨੇ ਵੀ ਫੜਿਆ ਕੈਮਰਾ, ਠੀਕ ਹੈ। ਉਸ ਤੋਂ ਛੋਟੇ ਭਾਈ ਨੇ ਵੀ, ਤੇ ਉਸ ਤੋਂ ਬਾਅਦ ਮੇਰੀ ਵਾਈਫ ਨੇ ਵੀ ਕੈਮਰਾ ਫੜਿਆ। ਅੱਲਾ ਮਾਫੀ ਦੇਵੇ, ਇੰਨੇ ਕੈਮਰੇ ਕੀ ਕਰ ਕਿਸੇ ਪਠਾਨ ਨਾਲ ਸੌਦਾ ਕੀਤਾ ਸੀ? ਤੇ ਮੈਨੂੰ ਕੋਈ ਪਕੜ ਨਹੀਂ ਸਕਿਆ, ਵਾਹਦ ਮੇਰੀ ਵਾਈਫ। ਕਹਿੰਦੇ ਨੇ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਮੇਰੀ ਬੁੱਢੀ ਨੇ ਮੈਨੂੰ ਮਰਵਾਇਆ ਸੀ। ਅੱਛਾ, ਇਦਾਂ ਦੇ ਨਾ ਸਰਕਾਰੀ ਸਕੂਲ ਦੇ ਮਾਸਟਰ ਹੁੰਦੇ, ਬੱਚੇ ਕੋ ਨਾਨ ਟਿੱਕੀ ਖਾ ਕੇ ਉਹਨੂੰ ਪਾਸ ਕਰ ਦਿੰਦੇ। ਸਹੀ ਗੱਲ। ਨਹੀਂ ਯਾਰ ਮੇਰੀ ਬੇਗਮ ਨੇ ਭਾਈ ਖਿੱਚ ਲਈ ਤਸਵੀਰ। ਅੱਛਾ, ਇਦਾਂ ਦੇ ਕਈ ਵਕੀਲ ਤੇ ਵੇਖੇਗਾ ਰਾਜ ਖਲੋਤੇ ਹੋਣਗੇ, ਯਾਰ ਮੈਨੂੰ ਉੱਥੋਂ ਦੀ ਕਰਲਾ ਦੇ। ਅੱਛਾ, ਮੈਨੂੰ ਵਕੀਲ ਤੋਂ ਗੱਲ ਯਾਦ ਆਈ। ਸਾਡੇ ਇੱਕ ਦੋਸਤ ਸਨ ਵਕੀਲ, ਤੇ ਉਹਨਾਂ ਦੀ ਮਿਸਿਸ ਤੇ ਉਹਨਾਂ ਦੀ ਬੇਟੀ, ਉਹ ਨਾ ਇੱਕ ਸਾਡੇ ਇਲਾਕੇ 'ਚ ਦਰਜੀ ਸੀਗਾ, ਉਹਦੇ ਕੋਲ ਉਹਨਾਂ ਸੂਟ ਸਵਾਉਂਦੇ ਸੀ। ਤੇ ਉਹ ਮੈਂ ਨਾ ਹੁਣ ਉਹ ਦਰਜੀ ਕੋਲ ਬੈਠਾ ਹੋਇਆ ਵਾਂ। ਉਹਨੇ ਠਾ ਤਨ ਨਿਕਲ ਜਾ ਯਾਰ ਮੈਂ ਸਿਗਰਟ ਨਹੀਂ ਪੀਣਾ। ਪਰ ਨਹੀਂ ਯਾਰ, ਉਹਨੇ ਉਠਾਇਆ ਨਹੀਂ, ਉਹਨੇ ਕਿਹਨੂੰ ਸਿਗਰਟ ਲੈਣ ਭੇਜਿਆ ਸੀ। ਅੱਛਾ, ਇਦਾਂ ਦੇ ਨਾ ਸਰਕਾਰੀ ਸਕੂਲਾਂ ਦੇ ਮਾਸਟਰ ਹੁੰਦੇ ਆ ਜਿਹੜੇ ਬੱਚੇ ਨੂੰ ਪੜ੍ਹਾਉਂਦੇ ਨੇ, ਘਰਾਂ ਦੇ ਕੰਮ ਕਰਾਈ ਜਾਣਗੇ। ਜਾਂ ਮੇਰੇ ਘਰ ਸਬਜ਼ੀ ਦੇ ਆ, ਅਜੇ ਮੇਰੇ ਘਰ ਮਾਰਸਾਂ ਫੜਾਇਆ, ਬਸ। ਸਹੀ ਗੱਲ। ਮੈਂ ਨਾ ਉਹ ਦਰਜੀ ਕੋਲ ਬੈਠਾ ਵਾਂ ਤੇ ਬਾਜੀ ਆਏ ਨੇ। ਇਹ ਤੇ ਥੋਕੇ ਚਲੇ ਗਏ ਨੇ। ਨਹੀਂ, ਇਹਨੇ ਥੋਕੇ ਚਪੇੜ ਮਾਰ ਕੇ ਗਏ ਸੀ। ਉਹ ਜਿਹੜੀ ਵਕੀਲ ਦੀ ਵਾਈਫ ਸੀ ਨਾ, ਉਹ ਸਨ, ਤੇ ਨਾਲ ਉਹਨਾਂ ਦੀ ਬੇਟੀ ਸੀਗੀ। ਤੇ ਬੇਟੀ ਉਹਨਾਂ ਦੀ ਯਾਨੀ ਕਿ ਨਾ ਬੜੀ ਮਾਸ਼ਾਅੱਲਾ ਉਹਨਾਂ ਨੇ ਲਾਡ ਪਿਆਰ ਦੇ ਨਾਲ ਪਾਲੀ ਸੀ। ਤੇ ਉਹਨੇ ਗ੍ਰੈਜੂਏਸ਼ਨ ਕੀਤੀ ਸੀ, ਤੇ ਉਹ ਨਵਾਂ ਯਾਨੀ ਕਿ ਨਾ ਲਹਿੰਗਾ, ਬੜਾ ਖੂਬਸੂਰਤ ਲਹਿੰਗਾ। ਤੇ ਕਹਿੰਦੀ ਜੀ ਕਿ ਇਹ ਦਰਜੀ ਨੂੰ ਕਹਿਣ ਡਈ ਕਿ ਤੂੰ ਸੀਣਾ ਆਪ, ਤੇ ਉਹਦਾ ਸ਼ਾਗਿਰਦ ਕਹਿਣ ਡਿਆ ਜੀ ਕਿ ਮੈਂ ਸੀਣਾ। ਤੇ ਉਹ ਕਹਿੰਦੀ ਨਹੀਂ ਭਾਣ ਇਹਨੂੰ ਨਹੀਂ ਤੁਸੀਂ ਦੇਣਾ, ਤੁਸੀਂ ਆਪ ਸੀਣਾ ਹੈਗਾ ਸੂਟ। ਉਹਨਾਂ ਨੇ ਨਾ
ਨਾਪ ਲਿਆ ਉਹਦਾ, ਇੱਕ ਐਕਸਟਰਾ ਜਿਹੜਾ ਜੋੜਾ ਹੁੰਦਾ ਨਾਪ ਦਾ ਉਹ ਦੇ ਗਈ, ਕਹਿੰਦੀ ਇਹ ਨਾਪ ਆ ਤੇ ਇਹ ਲਹਿੰਗਾ ਹੈ। ਤੇ ਮੈਂ ਵੇਖਿਆ ਲਹਿੰਗਾ ਮਾਸ਼ਾਅੱਲਾ ਬਹੁਤ ਖੂਬਸੂਰਤ, ਕੰਮ ਸ਼ਮ ਵੀ ਹੋਇਆ ਉਹ 'ਤੇ ਕਢਾਈ ਦਾ। ਤੇ ਹੁਣ ਚਲੇ ਗਈ ਤੇ ਉਹਨਾਂ ਦੋਵਾਂ ਦਾ ਰਫੜ ਪੈ ਗਿਆ। ਉਸਤਾਦ ਜੀ ਮੈਂ ਸੀਣਾ। ਉਹ ਕਹਿੰਦਾ ਯਾਰ ਉਹ ਮਹਿੰਗਾ ਹੈਗਾ ਵਾ, ਤੂੰ ਨਾ ਸੀ, ਮੈਂ ਆਪ ਹੀ ਸੀ ਲਾਂਗਾ। ਉਹ ਖੈਰ ਉਹਨੇ ਸ਼ਾਗਿਰਦ ਨੇ ਨਾ ਮਨਾ ਲਿਆ ਆਪਣੇ ਉਸਤਾਦ ਨੂੰ। ਫਰੀਦ ਸਾਹਿਬ ਉਹਨਾਂ ਨੇ ਨਾ ਸੂਟ ਸੀ ਦਿੱਤਾ ਹੈ, ਸ਼ਾਗਿਰਦ ਨੇ ਸੂਟ ਸੀ ਦਿੱਤਾ ਤੇ ਇਹ ਚੀਜ਼ ਛੋਟੀ ਰਹਿ ਗਈ ਹੈ ਉਹਦੇ ਕੋਲ ਨਾਪ ਤੋਂ। ਠੀਕ ਹੈ, ਨਾਪ ਤੋਂ ਛੋਟੀ ਰਹਿ ਗਈ ਹੈ। ਤੇ ਮੈਨੂੰ ਹੁਣ 2-3 ਦਿਨ ਬਾਅਦ ਕਾਲ ਆਈ ਹੈ ਉਹ ਦਰਜੀ ਦੀ, ਫੈਸਲ ਭਾਈ ਕਿੱਥੇ ਹੋ? ਮੈਂ ਕਿਹਾ ਮੈਂ ਘਰ ਆ। ਕਹਿੰਦਾ ਯਾਰ 1 ਮਿੰਟ ਫੈਸਲ ਆਈ ਜ਼ਰਾ। ਮੈਂ ਹੁਣ ਦੁਕਾਨ 'ਤੇ ਗਿਆ ਵਾਂ ਫਰੀਦ। ਮੈਂ ਕਿਹਾ ਕੀ ਹੋਇਆ? ਤੇ ਉਹਨੇ ਗਾਲਾਂ ਕੱਢੀਆਂ ਆਪਣੇ ਸ਼ਾਗਿਰਦ ਨੂੰ। ਮੈਂ ਬਗੈਰਤ ਆਦਮੀ ਨੂੰ ਮੈਂ ਮਨਾ ਵੀ ਕਰ ਰਿਹਾ ਸੀਗਾ, ਆਪਣੀ ਇੱਜ਼ਤ ਹੀ ਉਹ, ਤੁਸੀਂ ਵੀ ਕਿਹਾ ਕਿ ਚੱਲ ਸੀ ਲੈਣ ਦੇ ਯਾਰ ਜੇ ਉਹਨੂੰ ਕੌਨਫੀਡੈਂਸ। ਮੈਂ ਕਿਹਾ ਹੋਇਆ ਕੀ? ਕਹਿੰਦਾ ਯਾਰ ਆਹ ਚੀਜ਼ ਨਾ ਤੀਰਾ, ਤੈਨੂੰ ਤੀਰਾ ਕਹਿੰਦੇ ਨੇ, ਕੀ ਕਹਿੰਦੇ ਨੇ, ਬਸ਼ੀਰਾ ਜੋ ਵੀ ਕਹਿੰਦੇ ਨੇ। ਇਹ ਕਹਿੰਦਾ ਜੀ ਛੋਟੇ ਆ ਗਏ ਨੇ ਉਹਦੇ ਨਾਪ ਤੋਂ। ਤੇ ਹੁਣ ਨਾ ਕਹਿੰਦਾ ਫੈਸਲ ਭਾਈ ਨੂੰ ਉਹਨਾਂ ਨੂੰ ਨਾ ਟਾਈਮ ਦਿੱਤਾ ਤੇ ਉਹਨਾਂ ਨੇ ਆਉਣਾ ਹੈਗਾ। ਤੇ ਜ਼ਰਾ ਉਹਨਾਂ ਨੂੰ ਕਿਹਾ ਕਿ ਮਿਹਰਬਾਨੀ, ਯਾਨੀ ਕਿ ਉਹਨਾਂ ਨੂੰ ਕਹੋ ਕਿ ਬੱਚਾ ਸੀਗਾ ਇਹ ਉਹ। ਤੇ ਤੁਹਾਡੀ ਮੰਨਦੇ ਹੈਗੇ ਨੇ ਮੀਆਂ ਬੀਵੀ ਤੇ ਬਾਜੀ ਵੀ। ਮੈਂ ਨਾ ਹੁਣ ਵੇਖਿਆ, ਮੈਂ ਕਿਹਾ ਯਾਰ ਤੇਰਾ ਦਿਮਾਗ ਠੀਕ ਹੈ? ਐਡਾ ਮਹਿੰਗਾ ਸੂਟ ਉਹਦਾ ਹੈਗਾ, 16-17 ਹਜ਼ਾਰ ਦਾ ਉਹ ਲਹਿੰਗਾ ਸੀ, ਸ਼ਾਇਦ ਇਸ ਤੋਂ ਵੀ ਜ਼ਿਆਦਾ ਕੋਸਟਲੀ ਹੁੰਦਾ। ਉਹਦੀ ਜੇਬ 'ਚ ਕੁਝ ਪੈਸੇ ਜ਼ਿਆਦਾ ਹੋਣੇ ਆ, ਵੈਸੇ ਉਹ 700-800 ਦਾ ਸੀ। ਨਹੀਂ ਉਹ ਹਨਾ ਹੁਣ ਕੀ ਹੋਇਆ? ਤੇ ਉਹਦਾ ਸ਼ਾਗਿਰਦ ਕਹਿੰਦਾ ਉਸਤਾਦ ਜੀ ਆਈਡੀਆ ਜੇ ਮੇਰੇ ਕੋਲ ਇੱਕ। ਮੈਂ ਕਿਹਾ ਕੀ ਆਈਡੀਆ? ਕਹਿੰਦਾ ਕੁਛ ਵੀ ਨਹੀਂ ਹੋਣਾ ਉਸਤਾਦ ਜੀ, ਟੈਨਸ਼ਨ ਨਾ ਲਵੋ, ਕੁਛ ਵੀ ਨਹੀਂ ਹੁੰਦਾ। ਮੈਂ ਕਿਹਾ ਯਾਰ ਜਦ ਤੇਰਾ ਸ਼ਾਗਿਰਦ ਕਹਿਣ ਡਿਆ ਕੁਛ ਨਹੀਂ ਹੁੰਦਾ ਤੇ ਪੁੱਛ ਲੈ ਕੀ। ਕਹਿੰਦਾ ਨਾਪ ਕਿੱਥੇ ਜੇ? ਉਹਨੇ ਨਾਪ ਕੱਢਿਆ, ਗਿਆ ਏ, ਉਹਨੇ ਲਹਿੰਗੇ ਦਾ ਜਿਹੜਾ ਸੀਗਾ ਨਾ ਨਾਪ, ਠੀਕ ਹੈ, ਉਹਨੇ ਉਹ ਵੀ ਨਾਪ ਵੀ ਕੱਟ ਕਰਕੇ ਨਾ ਬਰਾਬਰ ਕਰਤਾ ਉਹਦੇ। ਠੀਕ ਹੈ, ਉਹ ਵੀ ਖਰਾਬ ਕਰਤਾ। ਖਰਾਬ ਨਹੀਂ ਕਰਤਾ, ਮੈਂ ਸਮਝ ਗਿਆ ਨਵਾਂ ਸੂਟ ਸਿਰਦਾ ਕਰ ਦਿੱਤਾ। ਨਵਾਂ ਸੂਟ ਸੀਗਾ ਨਾ ਉਹਦਾ ਨਾਪ ਵੀ ਨਾ ਉਹਦੇ ਸਾਈਜ਼ ਦਾ ਕਰ ਦਿੱਤਾ, ਬਰਾਬਰ ਦਾ ਕਰਤਾ। ਤੇ ਕਹਿੰਦਾ ਉਸਤਾਦ ਜੀ ਉਰੇ ਆਓ ਜ਼ਰਾ। ਨਹੀਂ ਬੈਠੇ। ਮੈਂ ਕਿਹਾ ਉਹ ਕੀਤਾ ਕੀ ਹੈ? ਮੈਂ ਤੁਹਾਨੂੰ ਦੱਸ ਲਾ। ਕਹਿੰਦਾ ਆਹ ਚੈੱਕ ਕਰੋ, ਲਿਆਓ ਜੀ ਟੇਬਲ ਜਿਹੜੇ ਪੜਿਆ ਉਹਦਾ ਨਾਪ ਚੈੱਕ ਕੀਤਾ, ਉਹਦਾ ਵੀ ਠੀਕ, ਉਹਦਾ ਵੀ ਠੀਕ। ਕਹਿੰਦਾ ਬਰਾਬਰ ਹੋ ਗਿਆ ਉਸਤਾਦ ਜੀ। ਤੇ ਹੁਣ ਬੈ ਗਿਆ। ਮੈਂ ਹੁਣ ਬੈਠ ਕੇ ਮੈਂ ਕਿਹਾ ਮੈਂ ਸਿਰਫ ਤਮਾਸ਼ਾ ਦੇਖਣਾ ਕਿ ਕੀ ਕਰਦੇ ਨੇ ਹੁਣ। ਉਹਨੇ ਫੋਨ ਕੀਤਾ, ਬਾਜੀ ਤੁਸੀਂ ਕਿੰਨੀ ਦੇਰ ਤੱਕ ਆਉਣਾ ਸੀ? ਹੈ ਨਾ ਖਾਣਾ ਖਾਣ ਜਾਣਾ, ਘਰ ਹੋ? ਉਹ ਕਹਿੰਦੀ ਭਾਈ ਤੁਸੀਂ ਤਕਰੀਬਨ 10 ਕੁ ਮਿੰਟ ਤੱਕ ਆ ਰਹੇ ਹਾਂ। ਖੈਰ 10-15 ਮਿੰਟ ਬਾਅਦ ਉਹ ਆਏ ਨੇ ਬਾਜੀ। ਉਹਨੇ ਨਾ ਉਹ ਵੇਖਿਆ ਸੋਹਣਾ ਸੀ, ਯਾਨੀ ਕਿ ਸਿੱਟਾ ਉਹ ਫਿਰ ਮੈਨੂੰ ਕਹਿੰਦੀ ਫੈਸਲ ਅੰਕਲ ਕੈਸਾ ਹੈ? ਮੈਂ ਕਿਹਾ ਬੇਟਾ ਬਹੁਤ ਖੂਬਸੂਰਤ ਹੈ ਔਰ ਅੱਲਾ ਜਿਵੇਂ ਮੈਂ ਦੁਆਵਾਂ ਦਿੰਦਾ। ਹਾਂ ਪਤਾ ਹੀ ਆ, ਦਿਨੋਂ ਹਟਦਾ ਹੀ ਨਹੀਂ ਕਹਿ। ਮੈਂ ਉਹ ਭਾਈ ਜੀ ਉਹ ਟਰਾਈ ਰੂਮ 'ਚ ਗਈ ਹੈ ਚੇਂਜ ਕਰਨ। ਟਰਾਈ ਰੂਮ ਚਲੇ ਗਈ? ਓਏ ਉਹ ਤੇ ਉਹ ਟਰਾਈ ਰੂਮ ਬੜਾ ਕਿਤੇ ਹਾਂਗਕਾਂਗ ਆ। ਯਾਰ ਗੱਲ ਤਾਂ ਸੁਣ ਲੈ, ਤੂੰ ਮੈਨੂੰ ਟਰਾਈ ਕਰਦਾ ਯਾਰ। ਟਰਾਈ ਰੂਮ 'ਚ ਗਈ ਉਹ। ਅੱਛਾ ਜੀ ਯਾਰ ਟਰਾਈ 3 ਘੰਟੇ ਹੋ ਗਏ ਆ, ਤੁਸੀਂ ਇੱਕੋ ਹੀ ਗੱਲ ਕਰੀ ਜਾਂਦੇ ਯਾਰ। ਉਹ ਟਰਾਈ ਰੂਮ 'ਚ ਗਈ ਹੈ ਤੇ ਉਹ ਭਾਈ ਉਹਨੂੰ ਅੜੇ ਨਾ ਤੇ ਬੜਾ ਯਾਨੀ ਕਿ ਟਾਈਟ ਜਿਹਾ ਹੋ ਗਿਆ। ਤੇ ਉਹ ਕਹਿੰਦੀ ਮਾਮਾ ਇਹ ਬਿਲਕੁਲ ਗਲਤ ਹੈ ਇਹ ਉਹ। ਤੇ ਉਹ ਆ ਕੇ ਨਾ ਬਾਹਰ ਹੈਪਰ ਹੋ ਗਈ। ਕਹਿੰਦੀ ਇਹ ਤੁਸੀਂ ਕੀ ਕੀਤਾ ਹੈ? ਬਿਲਕੁਲ ਯਾਨੀ ਕਿ ਛੋਟਾ ਜਿਹਾ ਉਹ। ਤੇ ਉਹ ਕਹਿੰਦਾ ਬਾਜੀ ਅਸੀਂ ਕੁਛ ਵੀ ਨਹੀਂ ਕੀਤਾ, ਜਿਸ ਤਰ੍ਹਾਂ ਦਾ ਨਾਪ ਸੀ ਉਸ ਤਰ੍ਹਾਂ ਦਾ ਹੈ। ਕਹਿੰਦੀ ਨਹੀਂ ਇਹ ਬਿਲकुल यानी कि यहाँ से बहुत फिटिंग है, बहुत टाइट, ये वो जो भी उन्होंने किया। वो कहता भाजी जिस तरह का तुसीं नाप दे गए सी उहदे मुताबिक सीता, ठीक है। कहती ठीक है। वो गई ट्राई रूम चो जिहड़ा उहदा नाप सी ना, नाल उहदी अम्मी गई, नाप भी ना अड़े भाई, नाप भी इन्ना छोटा। कहती नाप ते उहदी मां उड़ गई, कहती मैंने तुम्हें कहा था ना तुम हेल्थी हो गई हो। कहती हाँ माम मैं हेल्थी हो गई हूँ, अब मैं डाइट शुरू करती हूँ ये वो। कहती भाई आप ऐसा करें इसको खुला कर दे 2-2 इंची ये वो। कहता ठीक है भाजी कर दांगे। यार मैं उस बच्चे तो सदके जावां, इन्ना ज़हन तेज़ यार। हुण साडे ज़हन जिहड़े ज़हन साडे हैगे ने ना वो इन्ना कम्मां 'च बड़े तेज़ आ, प्रैक्टिकल पासे आ जाओ नहीं फारग। नाज़रीन तुसीं यकीन करो ड्रामे साहब बैठे ने, आ वेख लो कोट पैंट पाया हुआ, थल्ले उन्हें सलवार पाई। ਉਹ ਨਹੀਂ ਅੱਲਾ ਦੀ ਕਸਮ ਨਾਜ਼ਰੀਨ ਇਹ ਬਗਾਤੀ ਕਰਦੇ। ਮੈਂ ਸੱਚ ਜਿਹੜੇ ਮਕਸਦ ਵਾਸਤੇ ਮੈਂ ਯਾਨੀ ਕਿ ਆਇਆ ਪ੍ਰੋਗਰਾਮ ਕਰਨਾ, ਪ੍ਰੋਗਰਾਮ ਕੋਈ ਹੋਰ ਕਰਨਾ ਹੈ ਤੇ ਉਹ ਇਸ ਤੋਂ ਬਾਅਦ ਕਰਾਂਗੇ। ਲੇਕਿਨ ਨਾਜ਼ਰੀਨ ਕਿਉਂ ਮਿਹਰਬਾਨੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਤੁਹਾਡੇ ਅੱਗੇ। ਅੱਜ ਮੈਸੇਜ ਕਿੱਧਰ ਗਿਆ? ਮੈਸੇਜ ਹੀ ਮੈਂ ਦੇਣ ਲੱਗਾ ਵਾਂ। ਅੱਛਾ ਉਹਦਾ ਨਾਮ ਰਿਕੁਐਸਟ ਰੱਖ ਲਿਆ, ਸਾਡੇ ਕੋਲ ਬਚਣ ਦੇ ਵਾਸਤੇ ਹੈ। चलो सही करो, गल करो। खुदा दी कसम झूठ बोलने वाले तो बेशुमार लानत आ।
ਜਿਹੜਾ ਝੂਠ ਬੋਲੇ। ਇਦਾਂ ਦੇ ਬੰਦੇ ਨਾ ਸਿਰਫ ਫ੍ਰੀ ਸਿਮਾਂ ਲੈਣ ਦੇ ਮਾਰੇ ਨਾ ਆਪਣੇ ਬੱਚੇ ਦਾ ਸ਼ਨਾਖਤੀ ਕਾਰਡ ਬਣਾਉਂਦੇ ਹੀ ਯਾਰ ਫ੍ਰੀ ਸਿਮਾਂ ਲੈਣੀਆਂ। ਸਹੀ ਮਿੱਠੇ, ਮੈਂ ਕਸਮ ਵਾਲੀ ਗੱਲ, ਮੈਂ ਤੈਨੂੰ ਇੱਕ ਗੱਲ ਕਰਨੀ, ਤੈਨੂੰ ਮੌਤ ਪੈ ਜਾਣੀ। ਮੈਂ ਤੈਨੂੰ ਜੈਨੂਇਨ ਕਹਿਣ ਡਿਆ। ਦੱਸੋ ਜੀ ਦੱਸੋ। 500 ਦੇ ਪੈ ਗਈ ਨਾ ਮੌਤ, ਹੈਂ? ਪੈ ਗਈ ਨਾ ਮੌਤ। ਅੱਛਾ ਨਾਜ਼ਰੀਨ, ਮੈਂ ਨਾ ਪਿਛਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰ ਰਿਹਾ ਵਾਂ, ਲੋਕਾਂ ਨੂੰ ਮੈਂ ਇੱਕ ਮੈਸੇਜ ਵੀ ਦੇ ਰਿਹਾ ਵਾਂ, ਜੋ ਵੀ ਜਿਸ ਤਰ੍ਹਾਂ ਵੀ ਹੈ ਕੋਸ਼ਿਸ਼ ਕਰ ਰਿਹਾ ਵਾਂ। ਤੇ ਮੈਨੂੰ ਨਾ ਮੈਸੇਂਜਰ 'ਤੇ ਇੱਕ ਬੰਦੇ ਦਾ ਮੈਸੇਜ ਆਇਆ। ਉਹਨੇ ਮੈਨੂੰ ਕਿਹਾ ਜੀ ਫੈਸਲ ਭਾਈ, ਮੈਨੂੰ ਆਣਾ ਤੁਸੀਂ ਜਿੰਨੀ ਜਲਦੀ ਹੋ ਸਕਦਾ ਮੈਨੂੰ ਕਾਲ ਕਰ ਲਓ, ਮੈਂ ਇੰਜ ਕਰ ਦੇਣਾ ਵਾ, ਇੰਜ ਕਰ ਦੇਣਾ ਜੀ। ਮੈਂ ਉਹਨੂੰ ਕਿਹਾ ਬੇਟਾ ਗੱਲ ਕੀ? ਕਹਿੰਦਾ ਮੈਂ ਨਾ ਜੋਬਲੈਸ ਹਾਂ। ਇੱਕ ਬੰਦਾ ਯਾਰ ਉਹਦੇ ਬਾਜ਼ੂ ਹੀ ਨਹੀਂ ਸੀਗਾ, ਉਹਨੇ ਮੈਸੇਜ ਕੀਤਾ ਮੈਂ ਸਲੀਵਲੈਸ ਹਾਂ। ਹਾਂ, ਤੈਨੂੰ ਵੀ ਕੋਈ ਮੈਸੇਜ ਆਇਆ? ਤੈਨੂੰ ਕੋਈ ਆਇਆ? ਇਹਦੇ ਕੋਲ ਜਰਾਬਾਂ ਨਹੀਂ ਸੀ, ਕਹਿੰਦਾ ਮੈਂ ਜਰਾਬਲੈਸ। ਇੱਕ ਬੰਦੇ ਦੀ ਲੱਤ ਨਹੀਂ ਸੀ ਆਇਆ, ਉਹਨੇ ਕਿਹਾ ਮੈਂ ਲੈਮਲੈਸ ਹਾਂ। ਉਹ ਲੈਗਲੈਸ 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 ਹਾਂ। ਇੱਕ ਦਾ ਨੱਕ ਨਹੀਂ ਸੀ ਆਇਆ, ਉਹਨੇ ਕਿਹਾ ਮੈਂ ਨੱਕਲੈਸ ਹਾਂ। ਨੋਜ਼ਲੈਸ ਹੁੰਦਾ ਪਾਇਆ ਨੇ ਕਿੱਥੇ। ਅੱਛਾ ਚਲੋ ਕੋਈ ਗੱਲ ਨਹੀਂ। ਇੱਕ ਬੰਦੇ ਫੋਨ ਕਰਕੇ ਕਹਿੰਦਾ ਮੈਂ ਰਾਸ਼ਨਲੈਸ ਹਾਂ। ਅੱਛਾ ਇਦਾਂ ਦੇ ਬੰਦੇ ਨਾ ਬੱਸ ਸਾਰੀ ਖਾਲੀ ਹੁੰਦੀ ਫੇਰ ਵੀ ਖੜ ਕੇ ਸਫ਼ਰ ਕਰਦੇ, ਪੁੱਛਣਾ ਕਿਉਂ ਯਾਰ, ਪਤਾ ਨਹੀਂ ਕਿਸੇ ਨੇ ਬਹਿਣਾ ਹੋਣਾ ਇੱਥੇ, ਕੋਈ ਆਉਣ ਡਿਆ ਯਾਰ। ਇਦਾਂ ਦੇ ਬੰਦੇ ਗੰਦੇ ਨਾਲੇ ਵਿੱਚ ਕੁੰਡੀ ਪਾ ਕੇ ਬੈਠੇ ਹੁੰਦੇ ਕਿ ਕਿਤੇ ਮੱਛੀ ਆ। ਤੇ ਛਾਪਰ ਆ ਜਾਏਗਾ ਘਰ ਆ ਕੇ ਕਹਿਣਗੇ ਹੌਸਲਾ ਦੇਣਗੇ ਚਲ ਅੱਜ ਛਾਪਰ ਹੀ ਪਕਾ ਲਓ, ਆਲੂ ਛਾਪਰ ਪੱਕੇ ਹੋਏ ਨੇ। ਤੇ ਫਸਟ ਲਵ ਦੀ ਮੈਂ ਗੱਲ ਸੁਣਾ ਰਿਹਾ ਨਾਜ਼ਰੀਨ। ਪਹਿਲਾ ਪਿਆਰ ਜ਼ਿੰਦਗੀ ਦਾ ਨਾ ਕਦੇ ਨਹੀਂ ਭੁੱਲਦਾ ਇਨਸਾਨ ਨੂੰ। ਅੱਛਾ, ਅੱਲਾ ਦੇ ਵੇਖਣ ਨਹੀਂ ਡਿਆ ਨਾ ਫੈਸਲ ਸਾਹਿਬ। ਤੇ ਉਹ ਲੜਕੀ ਨਾ ਫਰੀਦ ਬਹੁਤ ਜ਼ਿਆਦਾ ਨਾ ਅਮੀਰ ਫੈਮਿਲੀ ਦੇ ਨਾਲ, ਯਾਨੀ ਕਿ ਉਹਦਾ ਤਲਕ ਸੀਗਾ। ਤੇ ਅਸੀਂ ਥੋੜ੍ਹੇ ਜਿਹੇ ਉਹਨਾਂ ਤੋਂ ਜ਼ਿਆਦਾ ਅਮੀਰ ਨਹੀਂ ਸੀ ਹੈਗੇ, ਨਾ ਹੀ ਉਹਨਾਂ ਦੇ ਬਰਾਬਰ ਸੀ, ਠੀਕ ਹੈ। ਤੇ ਖੈਰ ਉਹ ਲੜਕੀ ਵੀ ਕਹਿੰਦੀ ਸੀ ਕਿ ਮੈਂ ਸ਼ਾਦੀ ਫੈਸਲ ਨਹੀਂ ਕਰਨੀ, ਅਦਰਵਾਈਜ਼ ਮੈਂ ਮਰ ਜਾਵਾਂਗੀ। ਮੇਰਾ ਵੀ ਇਹੀ ਜਜ਼ਬਾਤ ਸੀਗੇ ਕਿ ਵੀ ਮੇਰੀ ਸ਼ਾਦੀ ਉੱਧਰ ਹੋਏਗੀ ਤਾਂ ਠੀਕ ਹੈ, ਨਹੀਂ ਤਾਂ ਮੈਂ ਸ਼ਾਦੀ ਨਹੀਂ ਕਰਾਂਗਾ ਕਦੇ ਵੀ। ਕੁੜੀ ਖੰਡੀ ਜਾਂ ਕੋਈ ਨਹੀਂ ਰੌਲਾ ਨਹੀਂ ਸੀ? ਯਾਰ, ਖੰਡੀ ਛੰਡੀ ਨਹੀਂ ਹੈ ਸੀ। ਮੈਨੂੰ ਹੁਣ ਘਰ ਪਿਟਸੀਅਲ ਤੇ ਫੋਨ ਆਇਆ, ਮੈਨੂੰ ਫੋਨ ਆਇਆ ਤੇ ਉਸ ਲੜਕੀ ਦਾ ਕਿ ਪਾਪਾ ਬੁਲਾ ਰਹੇ हैं घर पे। ਮੈਂ ਕਿਹਾ ਖੈਰ ਹੋਵੇ। ਪਾਪਾ ਨੇ ਬੁਲਾਇਆ, ਉਹਨੇ ਕਿਹਾ ਯਾਰ ਮੇਰਾ ਥੁੱਕਦਾਰ ਵਿਹਲਾ ਕਰ ਦੇ। ਇਹਨੇ ਧੋਕ ਸਵਾਲ ਕੇ ਵਿਹਲਾ ਕੀਤਾ। पापा बुला रहे हैं। मैं उन्होंने कहा, मैं क्या खैरियत तो है ना, पापा क्यों बुला रहे हैं? कहती तो आपको नहीं पता फैसल क्यों बुलाया? मैं कहा नहीं मुझे नहीं पता। कहती पापा मान गए हैं ये वो। उन्हें इंज दी गल की। मैं बड़ा खुश, मैं भाई नवी पैंट शर्ट टाई शाई लाई तो मैं ਉਹਦੇ ਘਰ ਚਲਾ ਗਿਆ। ਅੱਛਾ, ਉਹਦੀ ਉਹ ਪਾ ਕੇ ਉਹਦੇ ਸਾਹਮਣੇ ਖਲੋਤਾ, ਉਹਦੀ ਪੈਂਟ ਸ਼ਰਟ ਪਾ ਕੇ ਉਹਦੇ ਸਾਹਮਣੇ ਖਲੋਤਾ। ਹੁਣ ਮੈਂ ਨਾ ਉਹਦੇ ਘਰ ਗਿਆ ਤੇ ਉਹਦੇ ਵਾਲਦ ਸਾਹਿਬ ਮੈਨੂੰ ਕਹਿੰਦੇ ਮੈਂ ਕੁਝ ਕੁਐਸਚਨ ਕਰਨਾ ਹੈ ਆਪਸੇ। ਉਹਨੇ ਨਾ ਘਰ ਲਿਆਂ ਨੂੰ ਸਾਰਿਆਂ ਨੂੰ ਨਾ ਪੜ੍ਹਦਾ ਤੇ ਸ਼ੁਰੂ ਹੋ ਗਿਆ। ਖੈਰ ਉਹਦੇ ਵਾਲਦ ਮੁਹਤਰਮ ਨੇ ਨਾ ਮੈਨੂੰ ਬਿਠਾਇਆ ਤੇ ਘਰਲੇ ਸਾਰੇ ਚਲੇ ਗਏ ਬਾਹਰ। ਵੇਖ ਕੇ ਤੈਨੂੰ? ਵੇਖ ਕੇ ਨਹੀਂ, ਮੈਨੂੰ ਨਾ ਬਾਹਰ को कहता मैं अपने होने वाले दामाद से कुछ बातें पर्सनली मैं करना चाहता हूँ। ਉਹਨੇ ਦਿਮਾਗ ਗਿਆ ਤੁਹਾਨੂੰ? आहो होने वाला होया नहीं, होने वाला। ਉਹ ਮੈਂ ਹੁਣ ਨਾ ਫਰੀਦ ਸਾਬਰੀ ਸਾਹਿਬ, ਮੈਂ ਥੋੜ੍ਹਾ ਜਿਹਾ ਹੁਣ ਕਨਫਿਊਜ਼ ਵੀ ਬਹੁਤ ਜ਼ਿਆਦਾ। ਤੇ ਉਹ ਸਾਰੇ ਬਾਹਰ ਚਲੇ ਗਏ ਤੇ ਮੈਨੂੰ ਕਹਿੰਦਾ हमारे घर का गुंबद देखा तुमने? मैं कहा जी अंकल। तुम्हें पता कितने का? मैं कहा नहीं। मैंने दसन लग पाया कि इन्ने लाख रुपया लगा। कहता हमारा जो घर प्रॉपर्टी है वो पता है मेरी बेटी का कितना खर्चा है? मैं कहता तुम्हारी इतनी हैसियत है कि तुम मेरी बेटी का खर्चा अफोर्ड कर सको? हमारे कुत्तों का इतना खर्चा है। कहता कभी भी ये ईंट महल को नहीं लग सकती। इंज तो ना मेरे ना डायलॉग जे बोलन लग पे। तो मैंने फिर अगों की कहता उन्हें कहा है कि भाई ये लो ब्लाइंड चेक, अपनी मर्जी से रकम भर लो और मेरी बेटी की ज़िंदगी से निकल जाओ। मैं उन्होंने कहा अंकल ये लो आपने गलत दरवाजे पे दस्तक दी है। मैं कहा आपकी दौलत आपको मुबारक। तो मैं उतों रोंदा रोंदा आ गया सी। मैं क्या नहीं तो पूछा कुड़ी ने कि क्या हुआ? मैं कहा नहीं आज तो बाद मैं नहीं शादी नहीं कर सकता तेरे। उसकी माँ ने कहा बेटा ये वो तुम्हारी कभी नहीं हो सकती, हमारा ख़ानदान ऊंचा है तो कभी भी नहीं आपके। मैं गया चलो। वो कहती तुम्हारे पास क्या है? तुम 2 वक्त की रोटी भी नहीं उसको दे सकते। मेरी बेटी ऐसे नहीं रहेगी। मैं फिर उतों आ गया। मैं कहा नहीं शादी करनी, ਤੁਸੀਂ ਆਪਣੀ ਦੌਲਤ ਵੀ ਰੱਖੋ। ਮੈਂ ਦੌਲਤ ਵੀ ਛੱਡ ਆਇਆ, ਉਹਨੂੰ ਵੀ ਛੱਡ ਆਇਆ। ਮੈਂ ਕਿਹਾ ਨਹੀਂ, ਜਿੱਥੇ ਖਾਨਦਾਨ ਦੀ ਨਾਂ ਦਾ ਮਸਲਾ ਬਣਿਆ ਨਾ ਉੱਥੇ ਨਹੀਂ ਮੈਂ ਕੀਤਾ ਕੁਛ ਵੀ। ਦੌਲਤ ਨੂੰ ਮੈਂ ਨਹੀਂ ਅਹਿਮੀਅਤ ਦਿੱਤੀ ਕਦੇ ਵੀ। ਉਹਨੇ ਵਾਕਈ ਬਲੈਕ ਚੈੱਕ ਰੱਖੀ ਤਾਂ? ਹਾਂ ਫਰੀਦ ਨੇ ਗੱਲ ਹੈ ਭਾਈ, ਅੱਛਾ ਕਿੱਥੋਂ ਆ ਮੇਰੀ ਬੇਟੀ ਦੀ ਜ਼ਿੰਦਗੀ ਚੋਂ ਨਿਕਲ ਜਾ। ਇੱਕ ਗੱਲ ਦੱਸਾਂ ਤੁਹਾਨੂੰ, ਫਕੀਰ ਤੁਹਾਡਾ ਬੂਹਾ ਇਸ ਤੋਂ ਨਹੀਂ ਖੜਕਾਉਂਦਾ ਕਿ ਬੂਹਾ ਨਹੀਂ ਲੱਗਾ, ਪਰਦਾ ਲੱਗਾ ਵਾ, ਉਹਨੂੰ ਖੜਕਾਵੇਗਾ, ਹਲਾਵੇ।
ਉਹ ਭਾਈ ਇਸ ਤੋਂ ਨਹੀਂ ਖੜਕਾਉਂਦਾ, ਉਹ ਇਸ ਤੋਂ ਨਹੀਂ ਖੜਕਾਉਂਦਾ ਕਿ ਯਾਰ ਮੈਂ ਖੜਕਾਉਣਾ, ਇਹਨੇ ਮੇਰੇ ਕੋਲ ਸਾਲਨ ਮੰਗ ਲੈਣਾ। ਯਾਰ ਤੋਂ ਬਸ ਤੱਕ ਫਿਰ ਲਾ ਖੁਸਰੇ ਤੁਹਾਡੇ ਘਰੋਂ ਰੋਂਦੇ ਹੋਏ ਨਿਕਲੇ ਸੀ, ਕਹਿੰਦੇ ਅਸੀਂ ਵਧਾਈ ਮੰਗੀ ਤੇ ਉੱਤੋਂ ਕਰੂੜੀਆਂ ਕਰਨ ਦੇ। ਤਾਂ ਕਰੂੜੀਆਂ ਨੇ ਕੀਤੀਆਂ ਭਾਈ, ਉਹਨੂੰ 2 ਗਾਣੇ ਦਿਖਾਤੇ, ਉਹਨਾਂ ਕੋਲ 10 ਸਾਲੀ ਵੇਲਾਂ ਲੈ ਲਈਆਂ ਇਹਨਾਂ ਨੇ। ਯਾਰ ਤੋਬਾ, ਤੁਹਾਨੂੰ ਕਿੰਨੇ ਕਿਹਾ ਮਤਲਬ ਕਿ ਬਲੈਂਕ ਚੈੱਕ ਤੇ ਇਹ ਤੁਹਾਨੂੰ ਬੜਾ ਮਸ਼ਹੂਰ ਵਾਕਈ ਸਾਡੇ ਖਾਨਦਾਨ ਦੇ ਵਿੱਚ, ਪੁੱਛ ਲੈ ਸਾਰੇ ਮੇਰੀਆਂ ਸਿਫਤਾਂ ਕਰਦੇ ਹੀ ਕਿ ਫੈਸਲ ਕਦੇ ਵਿਕਦਾ ਨਹੀਂ। ਭਾਈ ਨੇ ਇੱਕ ਗੱਲ ਦੱਸਾਂ, ਹਾਂ ਇੱਕ ਨਾ ਫਿਲਮ ਆ ਸੁਨੀਲ ਸੇਠੀ ਦੀ ਧੜਕਨ, ਹਾਂ ਇਹ ਉਹਦੀ ਸਟੋਰੀ ਲੱਗਣ ਡਈ ਮੈਨੂੰ। ਚੋਰੀ ਵੀ ਹੁੰਦੀਆਂ ਵਾ ਸਟੋਰੀਆਂ ਜੀ, ਚੋਰੀ ਹੁੰਦੀਆਂ। ਸਹੀ ਗੱਲ ਆ, ਸਹੀ ਗੱਲ ਆ, ਸਹੀ ਗੱਲ। ਸੁਭਾਸ਼ ਗਿਆ ਇਹਨੇ ਸ਼ਾਇਦ ਵੇਖਿਆ ਹੋਵੇ। ਤੁਹਾਡੇ ਬਨੇਰੇ ਤੇ ਜਿੰਨਾ ਸਾਲਣ ਚੋਰੀ ਹੋਇਆ ਨਾ, ਉਨੀ ਇਹ ਸਟੋਰੀ ਚੋਰੀ ਹੋਈ ਆ। ਅੱਛਾ, ਇਹਨਾਂ ਦੇ ਘਰ ਅੱਜ ਤੱਕ ਕੋਈ ਚੋਰ ਨਹੀਂ ਵੜਿਆ, ਫਾਕਿਆ ਘਰ, ਫਿਰ ਕੰਧਾਂ ਤੇ ਕੱਚ ਲਾਏ ਆ। ਵੇਖ ਯਾਰ, ਘਰ ਕੁੱਲੀਆਂ ਵਾਲਾ ਵਾ ਤੇ ਬਾਹਰ ਸਿਕਿਉਰਿਟੀ ਕੈਮਰੇ ਲਾਏ ਯਾਰ ਇਹਨਾਂ ਨੇ। ਵੇਖ ਤੋਂ ਬਸ ਤੱਕ ਵੀ ਯਾਰ ਦੇਖ ਲਾ ਤੂੰ, 20 ਵਾਰੀ ਨਾ ਇੱਕੋ ਪੱਤੀ ਨਾਲ ਚਾਹ ਬਣਦੀ ਆ, ਇੰਜ ਕਰੀ ਹੁੰਦੇ ਚਾਹ ਬਣਾਈ ਹੁੰਦੇ, ਇੰਜ ਕਰੀ ਉਹਨੇ ਚਾਹ ਬਣਾਈ ਹੁੰਦੇ। ਦੇਖ ਨਹੀਂ ਦੇ ਵੀ ਤੂੰ ਬੰਦਾ ਕਵੇ ਕਿਹੜਾ ਤੋਲਾ ਮੈਂ ਬਲਾਵਲ ਭੁੱਟੋ ਆ, ਉਹਨੇ ਬਲੈਂਕ ਚੈੱਕ ਵੀ ਮੋੜਤਾ, ਮਸ਼ੂਕ ਵੀ ਛੱਡਿਆ। ਜੈਨਮਨ ਗੱਲ ਆ ਯਾਰ ਮਿੱਠੇ, ਤੁਸੀਂ ਕਿਉਂ ਨਹੀਂ ਸਮਝਦੇ ਪਏ? ਉਹ ਭਾਈ ਤੂੰ ਤੇ ਅੱਲਾ ਮਾਫੀ ਦੇ ਪਾਪੜ ਵੀ ਉਹ ਖਾਂਦਾ ਵਾ ਜਿਹੜੇ ਛੱਡੇ ਹੁੰਦੇ ਆ। ਓ ਯਾਰ ਕੈਸਾ ਤੇਰਾ ਫਕੀਰ ਦੀ ਗੁੱਥਲੀ ਵਰਗਾ ਮੂੰਹ ਆ। ਮੈਂ ਤੈਨੂੰ ਸੱਚੀ ਗੱਲ ਦੱਸਾਂ, ਆ ਜਿਹੜੀ ਹਬੀਬ ਬੈਂਕ ਦੀ ਬਿਲਡਿੰਗ ਨਹੀਂ ਫੈਸਲਾਬਾਦ ਲਈ, ਇਹਨੇ ਪੂਰੀ ਨਹੀਂ ਵੇਖੀ ਹੈਗੀ। ਬਲੈਂਕ ਚੈੱਕ ਦੇ ਦਿੱਤਾ ਤੇ ਫਲਾਣਾ ਦੇ ਦਿੱਤਾ। ਖੁਦਾ ਦਾ ਨਾਮ ਭਾਵੇਂ ਮਾਫੀ ਦੇ ਦਿਆ ਕਰੋ। ਦਿਮਾਗ ਸਿਰ ਖਾ ਲਿਆ ਯਾਰ। ਹੈ ਯਾਰ ਜਿਹੜੀ ਥੱਲੋਂ ਦੀ ਸ਼ਰਟ ਪਾਈ ਫਿਰਨ ਡਿਆ, ਢਿੱਡ ਤੇ ਦਾਲ ਰੁੜੀ ਆ, ਇਹ ਨਹੀਂ ਦੱਸਣ ਡਿਆ ਵੀ ਮੈਂ ਐਡਾ ਮਾੜਾ ਵਾਂ। ਉਹ ਚਾਹ ਕੰਮ ਕਰ ਫਰੀਦ, ਤੂੰ ਇਹ ਵੇਖ ਲੈ ਮੋਬਾਈਲ ਵੇਖ ਲੈ, ਇਹਦੇ ਚ ਕਿਸੇ ਮਾੜੇ ਬੰਦੇ ਦਾ ਨੰਬਰ ਨਹੀਂ ਹੋਣਾ। ਨੰਬਰ ਹੋਣਾ ਹੀ ਨਹੀਂ ਹੈਗਾ, ਉਹਦੀ ਸਕਰੀਨ ਨਹੀਂ ਟੁੱਟੀ ਹੈ, ਮੈਂ ਕਿੱਥੋਂ ਵੇਖ ਲਾਂ? ਉਹਦੇ ਪੈਨਲ ਪੈਣ ਵਾਲਾ ਵਾ, ਇਹਨੇ ਕਿਸੇ ਦੇ ਪੈਨਲ ਪੈ ਕੇ ਨਾ ਤੇ ਫੇਰ ਉਹ ਪਵਾਉਣਾ ਵਾ। ਖੁਦਾ ਦਾ ਨਾਂ ਹੀ ਮਾਫੀ ਦੇ ਦੇ। ਤੁਹਾਨੂੰ ਕੀ ਪਤਾ ਲੱਗਾ, ਅੰਧਾ ਗਿਆ ਜਾਣੇ ਬਸੰਤ ਕੀ ਬਹਾਰ। ਓਏ ਤੂੰ ਮੇਰਾ ਭਾਈ ਮੁੱਛਾਂ ਪੂਰੀਆਂ ਕਰਾ ਲਾ, ਕੋਈ 2-400 ਵੱਧ ਲਾ, ਮੁੱਛਾਂ ਪੂਰੀਆਂ ਕਰਾ। ਹੈ 92 ਤੋਂ 82 ਤੁਸੀਂ ਸਿਰਫ ਸਾਈਕਲਾਂ ਦਾ ਕੰਮ ਕੀਤਾ। ਤੁਹਾਡੇ ਗਿੱਟਿਆਂ ਤੇ ਕਿੱਲੀਆਂ ਦੇ ਨਿਸ਼ਾਨ ਅਸੀਂ ਵੇਖੇ ਨੇ। ਕਿੱਡੀ ਤੁਸੀਂ ਗਲਤ ਗੱਲ ਕਰਦੇ ਹੋ। ਆ ਵਾਹਤ ਬੰਦਾ ਵਾ ਜਿਹਦੀਆਂ ਟੱਕੇ ਵਾਲੀਆਂ ਮੁੱਛਾਂ ਹੀ। ਵੇਖ ਲੈ ਯਾਰ ਤੋਬਾ, ਯਾਰ ਟਕੇ ਦੀਆਂ ਮੁੱਛਾਂ ਰੱਖ ਕੇ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਕੈਸੇ ਰੋਬੜੇ ਪਏ ਤੁਹਾਡੀਆਂ ਅੱਖਾਂ ਦੇ ਉੱਤੇ ਤੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਡੇ। ਯਾਰ ਤੂੰ ਅੱਖਾਂ ਵੇਖ, ਸਿਰ ਗਿੱਟੇ ਵਰਗੀਆਂ ਅੱਖਾਂ ਇਹਦੀਆਂ। ਤੋਬਾ ਵੇਖ ਤੂੰ, ਓਏ ਹੋਏ ਹੋਏ। ਕਿਉਂ ਜੀ, ਆਪਣਾ ਨਾਲ ਪੂਰਾ ਮੋਤਬਰ ਬਣ ਕੇ ਪੈਂਦਾ ਵਾ। ਓਏ ਹੋਏ ਹੋਏ। ਨਾਜ਼ਰੀਨ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਸਾਡਾ ਯਾਨੀ ਕਿ ਨਾ ਉਹ ਬੈਲ ਆਈਕਨ ਦਾ ਬਟਨ ਉਹ ਵੀ ਲਾਜ਼ਮੀ ਦਬਾਇਆ ਕਰੋ ਯਾਰ, ਤੁਹਾਡੀ ਮਿਹਰਬਾਨੀ। ਦੂਸਰੇ ਨੰਬਰ ਤੇ ਮੈਂ ਇਹ ਵੀ ਰਿਕੁਐਸਟ ਕੀਤੀ ਸੀ, ਤੁਹਾਡੇ ਜਿਹੜੇ ਕਮੈਂਟਸ ਹੁੰਦੇ ਨੇ ਨਾ, ਉਹ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਨੇ। ਲੈ ਕਈ ਲੋਕਾਂ ਨੂੰ ਨਹੀਂ ਮੈਂ ਚੰਗਾ ਲੱਗਦਾ ਯਾਰ, ਕਈਆਂ ਨੂੰ ਨਹੀਂ ਮੈਂ ਚੰਗਾ ਲੱਗਦਾ ਯਾਰ। ਮੈਂ ਅਗਰ ਬੁਰਾ ਵਾਂ, ਮੈਨੂੰ ਮੇਰੀ ਸਲਾਹ ਕਰੋ, ਮੈਨੂੰ ਦੱਸੋ ਫੈਸਲ ਭਾਈ ਇੰਜ ਕਰੋ। ਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਤੇ ਮੇਰਾ ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਮੈਸੇਜ कि एक दूसरे का ख्याल करया करो। हाँ, दर्द दिल के वास्ते पैदा किया इंसान को, ओहो वाह वाह, वरना अतात के लिए कुछ कम न थे कर दो गया। ਮੰਜੀ ਦੇ ਸੇਰੂ ਵਰਗਾ ਮੂੰਹ ਆ ਤੁਸੀਂ ਤੇ ਗੱਲਾਂ ਤੁਸੀਂ ਇੱਥੇ ਜਨਾਬ ਮੇਰਾ ਉਹ ਚੈੱਕ ਬਿੱਲ ਫਲਾਣਾ ਇਹ ਉਹ ਦੁਖੀ ਜਿਹਾ ਸ਼ੇਰ ਸੁਣਾ ਕੇ ਨਾ, ਦੁਖੀ ਜਿਹਾ ਸ਼ੇਰ ਸੁਣਾ ਕੇ ਤੇ ਆਵਾਮ ਨੂੰ ਕਹਿਣਗੇ ਇਹ ਅਤਰ ਦੀ ਸ਼ੀਸ਼ੀ 30 ਰੁਪਏ ਦੀ ਜੀ, ਇਹ 25 ਰੁਪਏ ਦੀ ਹੈ। ਸਹੀ ਗੱਲ। ठीक है नाज़रीन, अपना बहुत बहुत ख्याल रखना। अल्लाह हाफिज़।